अस्सलाम वालेकुम नाज़रीन, यूट्यूब चैनल पंजाब एरिया दे विच सारे वीरां नूं खुश आमदीद। नाज़रीन, असीं अपने इलाके विच मौजूद हर किस्म दे टैलेंट, डेरे ते डेरियां दे रहन सहन, डेयरी फार्म और मेहनतकश काश्तकारां दीयां वीडियो बना के पंजाब दे कल्चर नूं अपने चैनल दे थ्रू प्रमोट करन दी भरपूर कोशिश कर रहे हां। नाज़रीन, असीं अज मौजूद हां लाला डेयरी फार्म ते साडे नाल अज मौजूद ने लाला डेयरी फार्म दे ओनर राणा असीम साहब। राणे असीम साहब दे नाल साडा राबता करवाउण वाले राणा अकील जोया साहब, पिंड 164 रेनोएल, इस टाइम मुकीम जद्दा सऊदी अरेबिया। मैं उन्हां दा तहे दिल तो मशकूर हाँ कि जिन्होंने सानू इंटरव्यू लैके दिता। असीं राणा असीम साहब का इंटरव्यू करांगे और इन्हां दा डेयरी फार्म और खूबसूरत अच्छी नस्ल दीयां गाइयां जिहड़ियां इन्हां ने पाल रखियां ने वो असीं तुहानू विजिट करावांगे और दिखावांगे। अस्सलाम वालेकुम जी। वालेकुम सलाम। भाई असीम की हाल चाल अल्हम्दुलिल्लाह जी, ठीक ठाक हो? तुसीं सुनाओ? अल्हम्दुलिल्लाह। भाई असीम, सब तो पहले तुसीं सानू वक्त दिता बहुत ज़्यादा तुहाडा शुक्रिया जी। कोई मसला नहीं जी, अच्छा मोस्ट वेलकम। भाई असीम, तुसीं ये डेयरी फार्म बनाया माशाल्लाह बहुत खूबसूरत आ, ये किदों दा बनाया होया वा? ये जी 2 साल हो गए ने हुण। 2 साल हो गए आ। 2 साल का तुहाडा तजर्बा किद्दां रहा? बेहतर है जी माशाल्लाह। ये चो कोई बचत भी हुंदी रही आ? बिल्कुल जी, बचत भी हुंदी आ। अल्लाह पाक ने चीज़ अपने ही मकसद लिए पैदा की आ कि तुसीं इन्हां दा गोश्त खाओ ते इन्हां दा दुੱਧ चोवो ते पीओ ते नफ़ा ही नफ़ा वा जी। लाइफ स्टॉक दे विच काफ़ी सारा फ़ायदा वा, लेकिन सिर्फ ये है कि इनू प्रॉपर अगर हैंडल किया जाए तरीके दे नाल चीज़ां नू मैनेज करके अगर चले बंदा ते माशाल्लाह रंग ही रंग है जी। हाँ जी बिल्कुल। तुहाडी छत बड़ी सोहनी बनी आ, डेयरी फार्म भी ये अच्छा बनया खूबसूरत आ। ये किन्ना खर्चा आया सी जो तुसीं बनाया सी 2 साल पहले? ये ना जी तकरीबन साढ़े इन्हां 3 छत्तां दे उत्ते तकरीबन कोई 15 लाख रुपया खर्चा आया सी। अच्छा, टोटली छत्तां ते या थल्ले सारा? सारा ਇਹਦੇ ਵਿੱਚ ਜਿੰਨਾ ਵੀ ਸੀਮੈਂਟ ਵਰਕ ਹੋਇਆ, ਜਿਹੜਾ ਪਾਈਪ, ਜਿਹੜਾ ਇਹਦੀ ਰੂਫ ਦਾ ਕੰਮ ਹੈਗਾ, ਇਹਦੇ ਵਿੱਚ ਸਿਰਕੀ, ਕੰਕਰੀਟ ਪਲੱਸ ਫੈਂਸਿੰਗ ਹੋ ਗਈ। ਹਾਂਜੀ, ਜਿਹੜੇ ਪਰਲੇ ਪਾਸੇ ਵਾਲੀਆਂ 2 ਛੱਤਾਂ ਇਹ ਬਾਅਦ ਦੇ ਵਿੱਚੋਂ ਤਾਮੀਰ ਕੀਤੀਆਂ ਸੀ। ਇਹ 5.5 ਲੱਖ ਬਾਅਦ ਚ ਹੋਇਆ ਸੀ। ਯਾਨੀ ਤੁਸੀਂ ਕਹਿ ਸਕਦੇ ਆ ਕਿ ਇਹ ਤਕਰੀਬਨ 72 ਫੁੱਟ ਲੰਬਾਈ ਤੇ ਕੋਈ 87 ਫੁੱਟ ਚੌੜਾਈ ਹੈ। ਇਹਦੀ ਫੈਂਸਿੰਗ ਪਾ ਕੇ ਜਿਹੜੀ ਆਪਾਂ 20 ਲੱਖ ਦੇ ਵਿੱਚ ਤਿਆਰ ਕੀਤੀ ਹੈ। ਠੀਕ ਆ। ਹਾਂਜੀ ਜੀ, ਤੁਸੀਂ ਸ਼ੁਰੂ ਕੀਤਾ ਸੀ ਗਾਈਆਂ ਤੁਹਾਡੇ ਕੋਲ ਕਿੰਨੀਆਂ ਸੀ ਉਦੋਂ? 2 ਸੀ ਜੀ। ਸਿਰਫ 2 ਗਾਈਆਂ? ਪਹਿਲੇ ਸੀ ਪੁਰਾਣਾ ਰਵਾਇਤੀ ਜਿੱਦਾਂ ਡੇਰਾ ਹੁੰਦਾ ਆਪਣਾ, ਉੱਥੇ ਹੀ ਜਾਨਵਰ ਸੀ। ਮੱਝਾਂ ਦਾ ਕੰਮ ਅਸੀਂ ਜ਼ਿਆਦਾ ਕਰਦੇ ਹੁੰਦੇ ਸੀ। ਅੱਛਾ ਜੀ। ਸ਼ੌਕ ਨਾਲ ਜਿੱਦਾਂ ਵਾਲਿਦ ਸਾਹਿਬ ਨੇ ਰੱਖੀਆਂ ਸੀਗੀਆਂ, ਲੇਕਿਨ ਫਿਰ ਜਦੋਂ ਮੈਂ ਆਇਆ ਤੇ ਫਿਰ ਮੈਂ ਕਿਹਾ ਜਿੰਨੀ ਫਾਰਮਿੰਗ ਨੂੰ ਕੀਤਾ ਜਾਵੇ ਤੇ ਫਿਜ਼ੀਬਲ ਜਿਹੜਾ ਸੀਗਾ ਉਹ ਗਾਵਾਂ ਦਾ ਕੰਮ ਸੀਗਾ ਤੇ ਅਸੀਂ ਫਿਰ ਗਾਵਾਂ ਲਿਆਂਦੀਆਂ ਤੇ ਉਹ 2 ਗਾਵਾਂ ਤੋਂ ਸਟਾਰਟ ਕੀਤਾ। ਫਿਰ ਹੌਲੀ ਹੌਲੀ ਜਿੱਦਾਂ ਸਾਨੂੰ ਕੋਈ ਨਜ਼ਰ ਆਇਆ ਕਿ ਨਹੀਂ ਠੀਕ ਆ ਦੁੱਧ, ਤੇ ਅਸੀਂ ਵਧਾ ਲਿਆ ਕੰਮ ਜੀ। ਤੇ ਤੁਹਾਡਾ ਡੇਅਰੀ ਫਾਰਮ ਦਾ ਸ਼ੌਕ ਕਿੱਦਾਂ ਪੈਦਾ ਹੋਇਆ ਤੁਹਾਨੂੰ? ਡੇਅਰੀ ਫਾਰਮ ਦਾ ਮੱਝਾਂ ਤੋਂ ਡਾਇਰੈਕਟ ਗਾਵਾਂ ਤੇ? ਨਹੀਂ ਜੀ, ਸ਼ੌਕ ਵੀ ਸੀਗਾ ਕਹਿ ਲਓ। ਜਾਨਵਰ ਤਾਂ ਹਮੇਸ਼ਾ ਤੋਂ ਹੀ ਤੁਹਾਨੂੰ ਪਤਾ ਜ਼ਿਮੀਦਾਰ ਰੱਖਦੇ ਆ, ਕੋਈ ਘਰ ਪੀਣ ਲਈ ਚੋਣ ਲਈ ਜਾਨਵਰ ਹੁੰਦੇ ਹੀ ਆ, ਤੇ ਇਦਾਂ ਹੀ ਸਾਡੇ ਵੀ ਸੀਗੇ। ਸ਼ੌਕ ਨੂੰ ਫਿਰ ਅਸੀਂ ਯਾਨੀ ਪਰਪਸ ਦਿੱਤਾ ਕਿ ਕਾਰੋਬਾਰ ਦੇ ਵਿੱਚ ਲਿਆਇਆ ਜਾਵੇ। ਉਹਦੇ ਵਾਸਤੇ ਫਿਰ ਅਸੀਂ ਗਾਵਾਂ ਖਰੀਦ ਲਈਆਂ। ਤੇ ਇਹ ਆ ਕਿ ਦੁੱਧ ਦੀ ਲੈਕਟੇਸ਼ਨ ਜ਼ਿਆਦਾ ਹੁੰਦੀ, ਦੌਰਾਨੀਆਂ ਜ਼ਿਆਦਾ ਹੁੰਦਾ ਵਾ, ਇਸ ਕਰਕੇ ਫਿਰ ਜਾਨਵਰ ਜਿਹੜਾ ਨਾ ਗਾਵਾਂ ਨੂੰ ਅਸੀਂ ਮੂਵ ਕਰ ਗਏ। ਫਿਰ ਮੱਝਾਂ ਛੱਡ ਦਿੱਤੀਆਂ। ਹੁਣ ਤੁਹਾਡੇ ਕੋਲ ਕਾਫੀ ਜ਼ਿਆਦਾ ਗਾਵਾਂ ਮਾਸ਼ਾਅੱਲਾ, ਕਿੰਨੀਆਂ ਕੁ ਤਕਰੀਬਨ ਗਾਵਾਂ ਜੀ? ਸਾਡੇ ਕੋਲ ਤਕਰੀਬਨ ਹੈਗੀਆਂ ਵਾ 25। ਅੱਛਾ, ਠੀਕ ਹੈ। ਤੇ ਬਾਕੀ ਕੁਝ ਜਾਨਵਰ ਨੇ ਆਪਣੇ ਕੋਲ 25-30 ਜਾਨਵਰ ਦੂਸਰੇ ਨੇ ਨਾਲ। ਵੱਛੇ ਦੇਖੇ ਆ, ਇਹ ਇਹਨਾਂ ਦੇ ਬੱਚੇ ਜਾਂ ਲਹਿਦਾ ਤੁਸੀਂ ਲਏ? ਨਹੀਂ, ਲਹਿਦਾ ਫੈਟਨਿੰਗ ਦਾ ਵੀ ਕੰਮ ਕਰੀਦਾ ਆਪਾਂ। ਅੱਛਾ, ਤੇ ਉਹ ਪਿਛਲੇ 2 ਸਾਲ ਤੋਂ ਹੀ ਕਰਦੇ ਪਏ ਆ ਮਾਸ਼ਾਅੱਲਾ। ਉਹਦੇ ਵਿੱਚ ਸਾਨੂੰ ਖਾਸਾ ਫਾਇਦਾ ਹੋਇਆ। ਐਤਕੀ ਫਿਰ ਅਸੀਂ ਤਕਰੀਬਨ ਕੋਈ 25 ਵੱਛਿਆਂ ਦਾ ਫਲੌਕ ਫੈਟਨਿੰਗ ਦਾ ਵੀ ਪਾਇਆ ਵਾ। ਇਹਦੇ ਵਿੱਚ ਸਾਹੀਵਾਲ ਨਸਲ ਜ਼ਿਆਦਾ ਵਾ ਤੇ ਇਹ ਕੁਰਬਾਨੀ ਵਾਸਤੇ ਤੁਸੀਂ ਜਿਹੜੇ ਸਾਂਭੇ ਕੁਰਬਾਨੀ ਤੇ ਵੇਚੋਗੇ ਸਾਰੇ? ਕੁਰਬਾਨੀ ਤੇ ਜੀ, ਇਨਸ਼ਾਅੱਲਾ ਕੁਰਬਾਨੀ ਤੇ ਅੱਲਾ ਖੈਰ ਕਰੇ। ਤੇ ਕਿੰਨਾ ਚਿਰ ਹੋ ਗਿਆ ਤੁਸੀਂ ਇਹ ਲੈ ਕੇ ਰੱਖੇ? ਇਹ ਮਹੀਨਾ ਹੋ ਗਿਆ ਜੀ ਸਾਨੂੰ ਪਰਚੇਜ਼ ਕੀਤਿਆਂ ਨੂੰ। ਅੱਛਾ, ਤੇ ਹੁਣ 3 ਮਹੀਨੇ ਹੋਰ ਇਹਨਾਂ ਦੀ ਸਾਂਭ ਸੰਭਾਲ ਕਰਾਂਗੇ ਤੇ ਫਿਰ ਇਨਸ਼ਾਅੱਲਾ ਵੇਚ ਦਾਂਗੇ। ਇਹਦੀ ਗਰੋਥ ਵਾਸਤੇ ਤੁਸੀਂ ਇਹਨੂੰ ਕੀ ਖੁਰਾਕ ਦੇ ਰਹੇ ਹੋ ਬੱਚਿਆਂ ਨੂੰ, ਕੁਰਬਾਨੀ ਵਾਲਿਆਂ ਨੂੰ? ਖੁਰਾਕ ਨਾ ਜੀ ਇਹਦੇ ਵਿੱਚ ਹਾਈਲੀ ਪ੍ਰੋਟੀਨ ਡਾਈਟ ਦੇਈਦੀ ਅਸੀਂ ਇਹਨਾਂ ਨੂੰ, ਮੁੜ ਕੇ ਨਾਲ ਕਣਕ ਦਾ ਦਲੀਆ ਵਗੈਰਾ ਵੀ ਦੇਈਦਾ ਵਾ। ਫਿਰ ਹਾਜ਼ਮੇ ਪਾਊਡਰ ਵੀ ਨਾਲ ਚੱਲਦੇ ਨੇ। ਫਿਰ ਕੋਈ ਨਾਲ ਬਾਈਪਾਸ ਫੈਟ ਵੀ ਐਡ ਕਰੀਦੀ ਆ ਤਾਂ ਕਿ ਜਾਨਵਰ ਜਿਹੜਾ ਪ੍ਰੋਪਰ ਗਰੋ ਕਰ ਸਕੇ। ਕੋਈ ਵੰਡਾ ਛੰਡਾ ਵੀ ਪਾਉਂਦੇ? ਠੀਕ ਹੈ, ਵੰਡਾ ਹਾਂਜੀ ਬਿਲਕੁਲ ਜੀ। ਉਹ ਜਿਹੜੀ ਡਾਈਟ ਹੈਗੀ ਆ ਉਹ ਵੰਡਾ ਵਾ, ਬਾਜ਼ਾਰੋਂ ਵੀ ਲੈਂਦੇ ਆ। ਫਿਰ ਕੁਝ ਅਸੀਂ ਆਪਣੇ ਕੋਲ ਵੀ ਤਿਆਰ ਕਰਦੇ ਆ, ਅੰਦਰ ਪਲਾਂਟ ਵੀ ਸਾਡੇ ਕੋਲ ਹੈਗਾ, ਛੋਟਾ ਜਿਹਾ ਆਪਣਾ ਮਿਕਸਰ ਹੈਗਾ ਤੇ ਉਹ ਵੀ ਨਾਲ ਤਿਆਰ ਕਰਕੇ ਨਾਲ ਅਸੀਂ ਪਾਉਂਦੇ। ਕਿਹੜੀ ਨਸਲ ਦੀਆਂ ਤੁਹਾਡੇ ਕੋਲ ਗਾਈਆਂ? ਗਾਵਾਂ ਕ੍ਰਾਸ ਦਾ ਜੀ। ਕ੍ਰਾਸ ਦਾ ਉਹਨਾਂ ਵਿੱਚੋਂ ਕੁਛ ਹੈਗੀਆਂ ਵਾ 90-95% ਪਿਓਰ ਬਲੱਡ ਦੀਆਂ, ਲੇਕਿਨ 5% ਕ੍ਰਾਸ ਆ। ਕੁਛ F1 ਕਹਿੰਦੇ ਜਿਹਨੂੰ ਆਪਾਂ 50% ਦੇਸੀ ਕਹਿ ਲਈਏ ਤੇ 50% ਕ੍ਰਾਸ ਕਹਿ ਲਈਏ। ਇਹ ਫਿਰ ਮਿਲਾਪ ਦੇ ਨਾਲ ਜਾਨਵਰ ਬਣਦੇ ਆ ਤੇ ਇਹ ਲੋਕਲ ਬਰੀਡ ਹੈਗੀ ਆ, ਬਾਹਰੋਂ ਨਹੀਂ ਖਰੀਦੀ ਹੋਈ। ਸਹੀ ਹੈ, ਯਾਨੀ ਇੰਪੋਰਟ ਨਹੀਂ ਕੀਤੀ ਤੁਸੀਂ ਇੱਥੋਂ ਹੀ? ਜਿਹੜਾ ਇੱਥੋਂ ਹੀ ਜੀ, ਇਹ ਮੁਖਤਲਿਫ ਜਗ੍ਹਾ ਤੋਂ ਖਰੀਦੀ ਗਈ ਆ। ਸਾਡੀ ਪਰਚੇਜ਼ ਹੋਈ ਸੀ ਕੱਚਾ ਖੂਹ ਤੋਂ
ਅੱਛਾ ਅੱਛਾ। ਸਰਗੋਦਾ ਭਲਵਾਲ ਮੰਡੀ ਵਾਲੇ ਪਾਸੋਂ, ਖੁਸ਼ਾਬ ਵਾਲੇ ਪਾਸੋਂ। ਇਹ ਮੰਡੀਆਂ ਖਰੀਦੀਆਂ ਜਾਂ ਤੁਸੀਂ ਕਿਸੇ ਡੇਅਰੀ ਫਾਰਮ ਤੋਂ? ਕੋਸ਼ਿਸ਼ ਕੀਤੀ ਆ ਜੀ ਅਸੀਂ ਕਿ ਕਿੱਲਿਆਂ ਤੋਂ ਲਈਏ, ਲੇਕਿਨ ਮੰਡੀਆਂ ਚੋਂ ਵੀ ਖਰੀਦੀਆਂ। ਠੀਕ ਆ। ਹਾਂਜੀ। ਜਾਨਵਰ ਖਰੀਦਣ ਵਾਸਤੇ ਤੁਸੀਂ ਕੀ ਜਾਨਵਰ ਦੇ ਵਿੱਚ ਦੇਖਦੇ ਆ ਇਸ ਨਸਲ ਦੇ, ਜਾਂ ਡੇਅਰੀ ਫਾਰਮ ਵਾਸਤੇ ਕੋਈ ਗਾਂ ਖਰੀਦਣੀ ਆ, ਕੀ ਕੁਆਲਿਟੀਆਂ ਕੀ ਖੂਬੀਆਂ ਦੇਖਦੇ ਹੋ? ਕੁਆਲਿਟੀ ਜੀ, ਇੱਕ ਤਾਂ ਜਾਨਵਰ ਦੀ ਉਮਰ ਦੇਖੋ ਤੁਸੀਂ, ਠੀਕ ਹੈ, ਉਹਦੇ ਦੰਦਾਂ ਤੋਂ ਪਤਾ ਲੱਗਣੀ। ਠੀਕ ਆ। ਦੂਸਰੀ ਗੱਲ, ਜਾਨਵਰ ਦੀ ਬਾਡੀ ਸਟਰਕਚਰ ਤੁਹਾਨੂੰ ਦੱਸ ਦਿੰਦਾ ਕਿ ਪਿਓਰਿਟੀ 'ਚ ਆ ਜਾਂ ਇਹ ਦੇਸੀ ਬਲੱਡ 'ਚ ਜਾ ਰਿਹਾ। ਅਗਰ ਤੁਸੀਂ ਦੁੱਧ ਦਾ ਕੰਮ ਕਰਨਾ ਤੇ ਤੁਸੀਂ ਜਾਨਵਰ ਨੂੰ ਪਿਓਰਿਟੀ ਵਾਲੇ ਪਾਸੇ ਨੂੰ ਲੈ ਕੇ ਜਾਣਾ ਵਾ ਕਿ ਯਾਰ ਉਹਦੇ ਵਿੱਚ ਉਹਦਾ ਦੌਰਾਨੀਆ ਲੰਬਾ ਹੋ ਜਾਵੇ ਤੇ ਸਾਨੂੰ ਦੁੱਧ ਜ਼ਿਆਦਾ ਲੱਭੇ ਤੇ ਜ਼ਿਆਦਾ ਟਾਈਮ ਵਾਸਤੇ ਲੱਭੇ। ਉਹਦੇ ਵਾਸਤੇ ਉਹਦੀ ਉਹ ਬੈਕਬੋਨ, ਉਹਦੀ ਰੀੜ੍ਹ ਦੀ ਹੱਡੀ ਦੀ ਬਣਾਵਟ, ਉਹਦੇ ਕੰਨਾਂ ਦਾ ਮਖਰੂਤੀ ਹੋਣਾ, ਉਹਦੇ ਚਿਹਰੇ ਦੀ ਸ਼ਕਲ, ਉਹਦਾ ਮੱਥਾ, ਫਿਰ ਉਹਦੇ ਅਡਰ ਦਾ ਪੋਸਚਰ ਕਿੱਦਾਂ ਵਾ, ਕਿੰਨਾ ਕੁ ਪਿੱਛੋਂ ਅੱਗੇ ਆ ਸ਼ੁਰੂ ਹੋ ਰਿਹਾ ਉੱਪਰੋਂ ਤੇ ਸੂਹ ਤੋਂ ਲੈ ਕੇ ਕਿੰਨਾ ਅੱਗੇ ਜਾ ਰਿਹਾ। ਫਿਰ ਥਣਾ ਦੀ ਲੰਬਾਈ ਵੀ ਕਾਊਂਟ ਹੁੰਦੀ ਆ, ਫਿਰ ਪੂੰਛ ਕਾਊਂਟ ਹੁੰਦੀ ਆ, ਪੁੜਾ ਕਾਊਂਟ ਹੁੰਦਾ, ਕਾਫੀ ਕੁਝ ਆ ਜਿਹੜਾ ਫਿਰ ਨਹੀਂ ਦੇਖਣਾ ਪੈਂਦਾ। ਯਾਨੀ ਸਿੰਘਾਂ ਤੋਂ ਲੈ ਕੇ ਪੂਛ ਤੱਕ ਹਰ ਸ਼ੈ ਤੁਸੀਂ ਨੋਟ ਕਰਦੇ ਆ। ਇਵਨ ਕਿ ਥਣਾ ਦਾ ਰੰਗ ਵੀ ਦੇਖੀਦਾ ਕਿ ਕਾਲਾ ਕਿ ਚਿੱਟਾ। ਅੱਛਾ। ਉਹਦੇ ਵਿੱਚ ਵੀ ਪਿਓਰਿਟੀ ਦਾ ਅਮਲ ਦਖਲ ਆ ਜਾਂਦਾ ਜੇ ਤੁਸੀਂ ਕ੍ਰਾਸ ਜਾਨਵਰ ਦੀ ਖਰੀਦ ਕਰਦੇ ਪਏ ਆ। ਠੀਕ ਆ। ਤੇ ਜੇ ਤੁਸੀਂ ਪਿਓਰ ਲੈਣਾ ਵਾ, ਉਹ ਫਿਰ ਇੱਕ ਲੈਦਾ ਡਿਬੇਟ ਆ ਜੀ ਕਿ ਪਿਓਰਿਟੀ ਦਾ ਜਾਨਵਰ ਕਿਦਾਂ ਲੈਣਾ। ਕਿੰਨੇ ਚਿਰ ਬਾਅਦ ਸੂੰਦੀ ਆ ਗਾਂ? ਗਾਂ ਜੀ 9 ਮਹੀਨੇ। ਸੂਣ ਤੋਂ ਬਾਅਦ ਦੁਬਾਰਾ ਜੀ ਹਰ ਸਾਲ ਸੂਆ ਹੋਣਾ ਚਾਹੀਦਾ। ਠੀਕ ਆ। ਠੀਕ ਹੈ, 2 ਤੋਂ 3 ਮਹੀਨੇ 4 ਮਹੀਨੇ ਉਹਦਾ ਹਾਈ ਲੈਕਟੇਸ਼ਨ ਦਾ ਪੀਰੀਅਡ ਹੁੰਦਾ ਵਾ। ਤੁਸੀਂ ਉਹ ਕੋ ਦੁੱਧ ਲਵੋ ਜਿੰਨਾ ਅੱਛਾ ਲੈ ਸਕਦੇ ਆ। ਕਿੰਨਾ ਦੁੱਧ ਦਿੰਦੀ ਹੈ ਇੱਕ ਗਾਂ ਤੁਹਾਡੀ? ਗਾਂ ਜੀ ਤਕਰੀਬਨ ਐਵਰੇਜ 20-22 ਲੀਟਰ ਦੇ ਦਿੰਦੀ ਆ, ਕ੍ਰਾਸ ਦੀ ਅੱਛੀ ਗਾਂ। ਡੇਲੀ? ਠੀਕ ਆ, ਸਵੇਰ ਸ਼ਾਮ। ਹਾਂਜੀ। ਉੱਤੇ ਫਿਰ ਉਹ ਮੁਨਹਸਰ ਹੁੰਦਾ ਤੁਹਾਡੀਆਂ ਚੀਜ਼ਾਂ ਤੇ ਕਿ ਤੁਸੀਂ ਖਿਲਾ ਕੀ ਰਹੇ ਹੋ ਉਹਨੂੰ। ਮਿਸਾਲ ਦੇ ਤੌਰ ਤੇ ਤੁਸੀਂ ਚਾਰਾ ਕਿਹੜਾ ਦੇ ਰਹੇ ਹੋ, ਵੰਡਾ ਕਿਹੜਾ ਦੇ ਰਹੇ ਹੋ, ਪਲੱਸ ਉਹਦਾ ਖਿਆਲ ਕਿੰਨਾ ਕੁ ਰੱਖਿਆ ਜਾ ਰਿਹਾ ਵਾ। ਜਿੱਦਾਂ ਮੌਸਮ ਦੇ ਨਾਲ ਮੁਤਾਬਕਤ ਉਹਦੀ ਨਹੀਂ ਹੈਗੀ ਉੱਦਾਂ, ਕਿਉਂਕਿ ਕ੍ਰਾਸ ਦਾ ਜਾਨਵਰ ਆ। ਤੁਸੀਂ ਸ਼ਾਵਰ ਲਾਏ ਆ ਜਾਂ ਪੱਖੇ ਹੈਗੇ ਆ, ਗਰਮੀ 'ਚ ਜਾਨਵਰ ਬੈਠਾ ਵਾ, ਇਦਾਂ ਦੀਆਂ ਕਾਫੀ ਸਾਰੀਆਂ ਚੀਜ਼ਾਂ ਵਿੱਚ ਐਡ ਹੋ ਜਾਂਦੀਆਂ। ਲੇਕਿਨ ਆਪਾਂ ਐਵਰੇਜ ਦੇਖੀਏ ਤੇ ਆਹੀ, ਯਾਨੀ 17 ਤੋਂ 20 ਦੇ ਦਰਮਿਆਨ ਐਵਰੇਜ ਕ੍ਰਾਸ ਦਾ ਜਾਨਵਰ ਦੇ ਦਿੰਦਾ। ਠੀਕ ਆ। ਜਦੋਂ ਗਾਂ ਸੁੰਦੀ ਆ ਉਸ ਤੋਂ ਬਾਅਦ ਕਿੰਨਾ ਚਿਰ ਦੁੱਧ ਦਿੰਦੀ ਆ ਇਹ ਨਸਲ ਜਿਹੜੀ ਕ੍ਰਾਸ ਦੀ? ਦੁੱਧ ਦਾ ਜੀ ਦੌਰਾਨੀਆ ਇਹਦਾ ਤਕਰੀਬਨ 7 ਮਾਹ ਤੱਕ ਚੱਲ ਜਾਂਦਾ। ਠੀਕ ਹੈ। 2 ਮਹੀਨੇ ਡਰਾਈ ਪੀਰੀਅਡ ਇੱਕ ਜਾਨਵਰ ਨੂੰ ਲੱਭਣਾ ਚਾਹੀਦਾ, ਜਿਹਦੇ ਵਿੱਚ ਉਹ ਦੁਬਾਰਾ ਫਿਰ ਪੈਰਾਂ ਤੇ ਆ ਜਾਵੇ ਤਾਂ ਕਿ ਉਹ ਅਗਲੇ ਸੂਏ ਭਰਪੂਰ ਤਰ੍ਹਾਂ ਤੇ ਤੁਹਾਨੂੰ ਦੁੱਧ ਦੇ ਸਕੇ। ਜੇ ਉਹ ਨਹੀਂ ਤੁਸੀਂ ਛੱਡਦੇ, ਜਾਨਵਰ ਦੁੱਧ ਦਿੰਦਾ ਰਹਿੰਦਾ ਵਾ, ਚੁਆਈ ਤਿੱਕਰ ਵੀ ਦਿੰਦਾ, ਅਗਲੇ ਸੂਏ ਤਿੱਕਰ ਵੀ ਦਿੰਦਾ ਰਹਿੰਦਾ, ਲੇਕਿਨ ਜਾਨਵਰ ਕਮਜ਼ੋਰ ਹੋ ਜਾਂਦਾ। ਤੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜੇ ਅਸੀਂ 7 ਮਹੀਨੇ ਦੁੱਧ ਲਈਏ ਤੇ ਉਸ ਤੋਂ ਬਾਅਦ ਇਹਨੂੰ ਡਰਾਈ ਕਰ ਦਿੱਤਾ ਜਾਵੇ। ਉਹਦੇ ਵਾਸਤੇ ਫਿਰ ਯਾਨੀ ਜਾਨਵਰ ਦੀ ਚੁਆਈ ਛੱਡ ਦੇਈਦੀ ਆ ਜਾਂ ਉਹਨੂੰ ਕਦੀ ਬਾਜ਼ ਦਫਾ ਖੁਰਾਕ ਵੀ ਪਿੱਛੇ ਕਰਨੀ ਪੈਂਦੀ ਤਾਂ ਕਿ ਉਹਦਾ ਦੁੱਧ ਉਹਨਾਂ ਨਾ ਬਣੇ। ਜਦੋਂ ਨਵੇਂ ਦੁੱਧ ਕਰਾਉਂਦੇ ਤੁਸੀਂ ਇੰਜੈਕਸ਼ਨ ਵਗੈਰਾ ਵਾ ਜਾਂ ਤੁਸੀਂ ਇਹਦੀ ਨਸਲ ਦੇ ਬੱਚੇ ਕੋਲੋਂ ਹੀ ਕਰਵਾਉਂਦੇ? ਨਹੀਂ, ਅਸੀਂ ਜੀ ਇਨਸੈਮੀਨੇਸ਼ਨ ਨੂੰ ਫੋਲੋ ਕਰੀਦਾ। ਟੀਕੇ ਰਖਾਈਦੇ ਆ। ਟੀਕਿਆਂ ਦਾ ਸਾਡੇ ਕੋਲ ਸੀਮਨ ਸਿਲੰਡਰ ਆਪਣਾ ਵਾ। ਅੱਛਾ। ਤੇ ਉਹਦੀਆਂ ਡੋਜ਼ਾਂ ਅਸੀਂ ਕੋਸ਼ਿਸ਼ ਕਰੀਦੀਆਂ ਕਿਸੇ ਅੱਛੀ ਕੰਪਨੀ ਦੀਆਂ ਲਈਆਂ ਜਾਣ, ਜਿੱਦਾਂ ਅਸੀਂ ਵਰਲਡ ਵਾਈਡ ਸਾਇਰਸ ਵਾਲਿਆਂ ਦੀ ਰਖਾਈਆਂ। ਉਹ ਉਸ ਤੋਂ ਬਾਅਦ ਸੀਮੈਕਸ ਦੇ ਵੀ ਅੱਛੇ ਹੈਗੇ ਆ, ਕੁਝ ਹੋਰ ਕੰਪਨੀਆਂ ਵੀ ਮਾਰਕੀਟ ਦੇ ਵਿੱਚ ਅਵੇਲੇਬਲ ਆ। ਜਿਹੜਾ ਦੇਖ ਕੇ ਬੁੱਲ ਜਿਹਦੀ TPI ਟੋਟਲ ਪ੍ਰੋਡਕਸ਼ਨ ਇੰਡੈਕਸ ਬਹੁਤ ਅੱਛਾ ਹੋਵੇ, ਉਹ ਅਸੀਂ ਬੁੱਲ ਆਪਣਾ ਜਾਨਵਰ ਨੂੰ ਇਨਸੈਮੀਨੇਟ ਕਰਾਈਦਾ। ਠੀਕ ਆ। ਅੱਛਾ ਭਾਈ, ਅਸੀਂ ਡੇਅਰੀ ਫਾਰਮ ਤੁਹਾਡਾ ਵੇਖਿਆ, ਇਹਦੇ ਵਿੱਚ ਪਾਈਪ ਲੱਗੇ ਆ, ਫੈਂਸੀ ਪਾਈਪ ਲੱਗੇ ਆ, ਲੇਕਿਨ ਇਹ ਗਾਵਾਂ ਬੰਨੀਆਂ ਨਹੀਂ ਹੈਗੀਆਂ, ਖੁੱਲੀਆਂ ਵਾ, ਇੱਕ ਦੂਜੇ ਨੂੰ ਮਾਰਦੀਆਂ ਨਹੀਂ ਹੈਗੀਆਂ। ਇਹ ਥੋੜਾ ਬਹੁਤ ਹੁੰਦਾ ਜੀ ਬਿਹੇਵੀਅਰ 'ਚ ਚੇਂਜ। ਉਹ ਵੀ ਉਦੋਂ ਆਉਂਦਾ ਜਦੋਂ ਤੁਹਾਡੇ ਕੋਲ ਜਾਨਵਰ ਮੁਖਤਲਿਫ ਵੈਰਾਈਟੀ ਆਫ ਨੰਬਰ ਆਫ ਐਨੀਮਲਸ ਆ ਨਾ ਤੁਹਾਡੇ ਕੋਲ, ਉਦੋਂ ਆਉਂਦਾ। ਅੱਛਾ, ਇੱਕ ਨਸਲ ਦੇ ਹੋਣ, ਯਾਨੀ ਨਸਲ ਦੇ ਹੋਣ ਤੇ ਉਹਨਾਂ ਦਾ ਮਿਜ਼ਾਜ ਤਕਰੀਬਨ ਸੇਮ ਹੁੰਦਾ, ਜਿੱਦਾਂ ਬਲੈਲਰ ਆ, ਇੱਕ ਦੂਜੇ ਨਹੀਂ ਮਾਰਦੇ। ਜੀ ਬਿਲਕੁਲ ਇਦਾਂ ਹੀ ਅਗਰ ਤੁਸੀਂ ਪਿਓਰ ਗਾਵਾਂ ਲਿਆ ਕੇ ਆਓ ਤੇ ਉਹਨਾਂ ਦਾ ਮਿਜ਼ਾਜ ਇੱਕ ਤਰ੍ਹਾਂ ਦਾ ਹੁੰਦਾ ਵਾ, ਉਹ ਨਹੀਂ ਜ਼ਿਆਦਾ ਭਿੜਦੀਆਂ, ਲੇਕਿਨ ਥੋੜੀ ਬਹੁਤ ਤਾਂ ਸ਼ੁਗਲ ਮੇਲਾ ਚੱਲਦਾ ਹੀ ਰਹਿੰਦਾ ਜੀ। ਤੁਸੀਂ ਗਾਵਾਂ ਦੇ ਕੰਨਾਂ ਦੇ ਟੈਗ ਲਾਏ ਆ ਪੀਲੇ ਰੰਗ ਦੇ, ਉਹ ਕਾਹਤੋਂ ਲਾਉਂਦੇ ਆ ਤੇ ਕਿਉਂ ਲਾਏ ਆ? ਟੈਗ ਦਾ ਜੀ 2-3 ਫਾਇਦੇ ਆ ਉਹਦੇ ਮੇਨ ਜਿਹੜੇ ਹੈਗੇ। ਉਹ ਇੱਕ ਤਾਂ ਤੁਸੀਂ ਜਾਨਵਰ ਜਦੋਂ ਪੈਦਾ ਹੋਇਆ ਉਹਨੂੰ ਟੈਗ ਲਾ ਦਿੱਤਾ ਜਾਂਦਾ। ਪੈਦਾ ਹੁੰਦੇ ਲਾਣਾ ਵਾ? ਪੈਦਾ ਹੋਣ ਤੋਂ ਬਾਅਦ। ਠੀਕ ਆ। ਨਾਰਮਲ ਜਦੋਂ ਥੋੜਾ ਜਿਹਾ ਸਟੇਬਲ ਹੋ ਜਾਵੇ। ਠੀਕ ਆ। ਉਹਨਾਂ ਇਹ ਆ ਕਿ ਤੁਹਾਡੀ ਡਿਊਰੇਸ਼ਨ ਕਾਊਂਟ ਹੋ ਜਾਂਦੀ ਆ ਕਿ ਜਾਨਵਰ ਫਲਾਂ ਸਾਲ ਫਲਾਂ ਮਾਂ ਚੋਂ ਫਲਾਂ ਬੁੱਲ ਦੇ ਨਾਲ ਪੈਦਾ ਹੋਇਆ ਸੀ। ਤੁਸੀਂ ਉਹ ਸਭ ਕੁਝ ਉੱਤੇ ਲਿਖਦੇ ਆ? ਉਹ ਲਿਖਦੇ ਆ ਜੀ। ਠੀਕ ਆ। ਉਹ ਇਨਫੋਰਮੇਸ਼ਨ ਆ ਜਾਂਦੀ ਆ। ਉਸ ਤੋਂ ਬਾਅਦ ਫਿਰ ਉਹ ਜਾਨਵਰ ਜਿੱਦਾਂ ਗਰੋਥ ਕਰਦਾ ਪਿਆ, ਫਿਰ ਕਿਹੜੇ ਸੂਏ ਬਣਿਆ, ਪਲੱਸ ਉਹਦੀ ਬਿਮਾਰੀ ਤੇ ਉਹਦਾ ਜਿਹੜਾ ਅੱਗੇ ਉਹਨੂੰ ਬਣਾਉਣ ਦੇ ਜਿਹੜਾ ਉਹਦਾ ਤਰੀਕੇਕਾਰ ਹੋਣਾ ਵਾ, ਉਹ ਵੀ ਉਸ ਟੈਗ ਤੋਂ ਹੀ ਕਾਊਂਟ ਹੋਣਾ। ਤੁਸੀਂ ਕਾਊਂਟ ਕਰਦੇ ਰਜਿਸਟਰ ਤੇ? ਅਸੀਂ ਰਜਿਸਟਰ ਤੇ ਬਕਾਇਦਾ ਉਹਨੂੰ ਨੋਟ ਡਾਊਨ ਕਰੀਦਾ ਕਿ ਫਲਾਂ ਸਾਲ ਦੀ ਬੱਚੀ ਜਾਂ ਬੱਚਾ ਸਾਡੇ ਕੋਲ ਪੈਦਾ ਹੋਇਆ ਸੀ ਤੇ ਅਸੀਂ ਉਹਨੂੰ ਬਣਾਇਆ ਵਾ ਹੁਣ, ਤੇ ਇਹ ਇੰਨੀ ਦੇਰ 'ਚ ਠਹਿਰ ਗਈ ਆ। ਅਗਰ ਉਹਨੂੰ ਕਿਸੇ ਕਿਸਮ ਦੀ ਵੀ ਮੈਡੀਸਨ ਜਾਂ ਮੈਡੀਕੇਸ਼ਨ ਦਿੱਤੀ ਗਈ ਆ, ਉਹ ਵੀ ਤੁਹਾਡਾ ਮੈਡੀਕੇਸ਼ਨ ਰਜਿਸਟਰ ਉਸ ਟੈਗ ਤੋਂ ਹੀ ਉਹਨੂੰ ਚੱਕਦਾ ਵਾ ਕਿ ਇਹਨੂੰ ਫਲਾਂ ਦਿਨ ਫਲਾਂ ਸਾਲ ਆਹ ਚੀਜ਼ ਪੇਸ਼ ਕੀਤੀ ਗਈ ਸੀਗੀ, ਆਹ ਚੀਜ਼ਾਂ। ਟੈਗ ਲਾਉਣ ਤੋਂ ਚੋਰੀ ਤੋਂ ਮੇਰਾ ਖਿਆਲ ਬਚ ਜਾਂਦੇ ਹੋਣੇ ਆ, ਅਗਰ ਕੋਈ ਖੁਦਾ ਨਾ ਖਾਸਤਾ ਕੋਈ ਚੋਰੀ ਹੋ ਜਾਂਦਾ ਜਾਂ ਗਵਾਚ ਜਾਂਦਾ?
ਨਹੀਂ ਚੋਰੀ ਨਹੀਂ ਜੀ, ਲੱਥ ਜਾਂਦੇ ਬਾਅਦ ਚ ਇਹ ਆ ਮਤਲਬ ਕਿ ਜਦੋਂ ਤਾਦਾਦ ਜ਼ਿਆਦਾ ਹੋ ਜਾਂਦੀ ਨਾ ਤੁਹਾਡੇ ਕੋਲ ਜਾਨਵਰਾਂ ਦੀ, ਉਦੋਂ ਤੁਹਾਨੂੰ ਟਰੇਸ ਡਾਊਨ ਕਰਨਾ ਆਸਾਨ ਹੋ ਜਾਂਦਾ। ਚੋਰੀ ਨੂੰ ਮੈਂ ਇਦਾਂ ਅਗਰ ਲਵਾਂ ਕਿ ਤੁਸੀਂ ਕਹਿੰਦੇ ਕਿ ਜਾਨਵਰ ਦਾ ਬੱਚਾ ਲੱਭਣਾ, ਯਾਰ ਫਲਾਂ ਮਾਂ ਦਾ ਫਲਾਂ ਬੱਚਾ, ਉਹ ਤੁਸੀਂ ਜਦੋਂ ਟੈਗ ਦੇਖਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਅੱਛਾ ਫਲਾਂ ਮਾਂ ਦਾ ਬੱਚਾ, ਕਿਉਂਕਿ ਸ਼ਕਲ ਤੇ ਜਿਹੜਾ ਰੰਗ ਪ੍ਰਿੰਟ ਉਹ ਇੱਕ ਤਰ੍ਹਾਂ ਦਾ ਹੀ ਆਉਣ ਲੱਗ ਪੈਂਦਾ ਹੁੰਦਾ। ਜਦੋਂ ਬਾਅਦ ਦਫਾ ਤੁਸੀਂ ਜਦੋਂ ਚੀਕਰ ਖਾਈ ਜਾਂਦੇ ਨਾ, ਉਹ ਫਿਰ ਥੋੜੇ ਜਿਹੇ ਜਿਹੜੇ ਨਾ ਉਹਦੀ ਨਿਸ਼ਾਨਦੇਹੀ ਕਰਨਾ ਥੋੜੀ ਮੁਸ਼ਕਲ ਹੋ ਜਾਂਦੀ, ਉਹ ਟੈਗ ਤੋਂ ਆਸਾਨ ਹੋ ਜਾਂਦੀ। ਇਹਨਾਂ ਨੂੰ ਚਾਰੇ ਤੋਂ ਇਲਾਵਾ ਕੀ ਪਾਉਂਦੇ ਹੋ ਤੁਸੀਂ? ਚਾਰੇ ਤੋਂ ਇਲਾਵਾ ਜੀ ਸਾਈਲੇਜ ਵੀ ਹੁੰਦਾ ਵਾ ਮੱਕੀ ਦਾ, ਉਹ ਬਣਾ ਲਈਦਾ ਵਾ। ਕਿੰਨੇ ਕੁ ਦਿਨ ਉਹ ਬਣਾ ਕੇ ਰੱਖਿਆ ਰਵੇ ਤੇ ਉਸ ਤੋਂ ਬਾਅਦ ਇਸਤੇਮਾਲ ਚ ਹੁੰਦਾ? ਸਾਈਲੇਜ ਤਾਂ ਜੀ ਮੱਕੀ ਦਾ ਉਦੋਂ ਹੁੰਦਾ ਜਦੋਂ ਮੱਕੀ ਦਾ ਦਾਣਾ ਜਿਹੜਾ ਨਾ ਦੁਧੀਆ ਹੋ ਜਾਵੇ, ਅੱਛਾ, ਉਹਦਾ ਬਿਹਤਰੀਨ ਟਾਈਮ ਹੁੰਦਾ ਮੱਕੀ ਦਾ ਸਾਈਲੇਜ ਬਣਾਉਣ ਵਾਸਤੇ। ਠੀਕ ਆ। ਸਾਈਲੇਜ ਦਾ ਇੱਕ ਅਮਲ ਇਹ ਆ ਕਿ ਤੁਸੀਂ ਜਿਹੜਾ ਉਹਨੂੰ 24 ਘੰਟਿਆਂ ਦੇ ਅੰਦਰ ਅੰਦਰ ਕ੍ਰਸ਼ ਕਰਕੇ ਡੰਮ ਕਰਨਾ, ਉਹਦੀ ਲਤਾੜ ਕਰਕੇ। ਅਗਰ ਉਹ 24 ਘੰਟਿਆਂ ਦੇ ਅੰਦਰ ਹੋਏਗਾ ਤੇ ਸਾਈਲੇਜ ਦੀ ਕੁਆਲਿਟੀ ਬਹੁਤ ਅੱਛੀ ਹੋਏਗੀ। ਜਿੱਦਾਂ ਕਿ ਮੈਂ ਮੱਕੀ ਦੱਸਿਆ ਕਿ ਮੱਕੀ ਦੁੱਧਾ ਹਾਲਤ 'ਚ ਹੋਵੇ ਤਾਂ ਕਿ ਉਹ ਦਾਣਾ ਫਟੇ, ਪੱਤਿਆਂ ਤੇ ਡਿੱਗ ਪਵੇ, ਉਹ ਫਿਰ ਨਿਊਟ੍ਰੀਸ਼ਨ ਬਣ ਜਾਂਦੀ ਆ। ਉਹ ਫਿਰ ਨਿਊਟ੍ਰੀਸ਼ਨ ਵੈਲਿਊ ਤੁਹਾਡੀ 8 ਤੋਂ 9% ਤੱਕ ਜਾਂਦੀ ਆ। ਇਹ ਆ ਜੀ ਸਾਈਲੇਜ ਦੀ ਜਿਹੜੀ ਥਿਊਰੀ ਹੈਗੀ ਆ। ਉਹਦੇ ਵਾਸਤੇ ਵੱਡੇ ਹਾਰਵੈਸਟਰ ਯੂਜ਼ ਕੀਤੇ ਜਾਂਦੇ ਆ। ਹਰਾ ਚਾਰਾ ਵਾ ਉਹ ਵੀ ਨਾਲ ਹੁੰਦਾ ਵਾ। TMR ਦਾ ਇੱਕ ਕਨਸੈਪਟ ਆ ਜੀ। ਕੋਈ ਪਾਊਡਰ ਸ਼ੋਡਰ ਵੀ ਉੱਥੇ ਪਾਉਂਦੇ ਤੁਸੀਂ? ਟੋਟਲ ਮਿਕਸਡ ਰਾਸ਼ਨ ਨਹੀਂ ਜੀ, ਪਾਊਡਰ ਨਹੀਂ ਕੋਈ ਵੀ ਪਾਉਂਦੇ। ਕੁਝ ਲੋਕ ਪਾਉਂਦੇ ਨੇ ਚੀਜ਼ਾਂ, ਕੋਈ ਨਮਕ ਪਾ ਦਿੰਦਾ ਵਾ, ਕੋਈ ਸ਼ੀਰਾ ਪਾ ਦਿੰਦਾ ਵਾ, ਛੇਤੀ ਗਲ ਜਵੇ, ਲੇਕਿਨ ਉਹ ਇੱਕ ਚੀਜ਼ ਨੂੰ ਰੇਸਅਪ ਕਰਨ ਵਾਲੀ ਚੀਜ਼ ਆ ਜੀ। ਵੈਸੇ 40 ਦਿਨ ਤੁਸੀਂ ਡੰਮ ਕਰ ਦਿੰਦੇ ਆ ਤੇ 40 ਦਿਨ ਤੋਂ ਬਾਅਦ ਤੁਸੀਂ ਉਹਨੂੰ ਪੱਟ ਸਕਦੇ ਆ। ਹਵਾ ਬੰਦ ਕਰ ਦਿੱਤਾ ਜਾਵੇ ਨਾ, ਹਵਾ ਛਾਪਰ ਵਗੈਰਾ ਉੱਤੇ ਲਾ ਦਿਓ, ਛਾਪਰ ਛੁਪਰ ਲਾ ਕੇ ਉਹਨੂੰ ਬੰਦ ਕਰ ਦਿਓ, ਡੰਮ ਕਰ ਦਿਓ, ਬਿਲਕੁਲ 에ਅਰ ਟਾਈਟ ਹੋ ਜਾਵੇ। ਹਾਂਜੀ, ਤੇ 40 ਦਿਨ ਬਾਅਦ ਤੁਸੀਂ ਉਹਨੂੰ ਪੱਟ ਲਓ। ਮਾਸ਼ਾਅੱਲਾ ਤੁਹਾਡੇ ਕੋਲ ਕਾਫੀ ਜ਼ਿਆਦਾ ਗਾਈਆਂ, ਇਹਦੇ ਵਾਸਤੇ ਦੇਖਭਾਲ ਲਈ ਤੁਸੀਂ ਕਿੰਨੇ ਕੁ ਮੁਲਾਜ਼ਮੀਨ ਰੱਖੇ ਹੋਏ ਨੇ? ਸਾਡੇ ਕੋਲ ਜੀ 2 ਮੁਲਾਜ਼ਮੀਨ ਆ। ਅੱਛਾ। ਤੇ ਬੇਸ ਇੱਕ ਸਾਡੇ ਕੋਲ ਜ਼ਿਮੀਦਾਰਾਂ ਨਾਲ ਤੇ ਇੱਕ ਬੰਦਾ ਸਾਡੇ ਜ਼ਿਮੀਦਾਰੇ ਵਾਸਤੇ, ਟੋਟਲ 3 ਬੰਦੇ ਜਿਹੜੇ ਸਾਡਾ ਜ਼ਮੀਨ ਤੇ ਫਾਰਮ ਸਾਰਾ ਦੇ। ਇੰਨੀਆਂ ਗਾਵਾਂ ਵਾਸਤੇ ਕਿੰਨੇ ਕੁ ਪੱਠੇ ਬੀਜਣੇ ਪੈਂਦੇ ਆ? ਪੱਠੇ ਨਾ ਜੀ ਹੁਣ ਅਸੀਂ ਅਗਰ ਆਪਣਾ ਦੱਸੀਏ ਤੇ 4 ਕਿੱਲੇ ਸਾਡੇ ਕੋਲ ਬਰਸੀਮ ਆ। ਠੀਕ ਆ। 2 ਕਿੱਲੇ ਅਸੀਂ ਜਵਾਰ ਲਈ ਆ, ਮੱਕੀ ਆ ਸਾਡੇ ਕੋਲ ਖੜੀ, ਤੇ ਸਾਡਾ ਮਾਸ਼ਾਅੱਲਾ ਚੱਲੀ ਜਾਣ ਡਿਆ। ਨਾਲ ਕੁਝ ਖੁਸ਼ਕਾ ਤੂੜੀ ਵਗੈਰਾ ਨਾਲ ਚੱਲ ਜਾਂਦੀ ਆ। ਲੇਕਿਨ ਇਹ ਤੁਹਾਡੀ ਡਿਪੈਂਡ ਕਰਦਾ ਜੀ ਕਿ ਤੁਸੀਂ ਇੱਕ ਸਾਈਲੇਜ ਦੇ ਹਵਾਲੇ ਨਾਲ ਅਗਰ ਮੈਂ ਦੱਸਾਂ ਤੁਹਾਨੂੰ ਤੇ 40 ਕਿਲੋ ਇੱਕ ਮਣ ਸਾਈਲੇਜ ਇੱਕ ਜਾਨਵਰ ਵਾਸਤੇ ਕਹਿੰਦੇ ਆ ਕਿ ਕਾਫੀ ਹੁੰਦਾ। ਇੱਕ ਮਹੀਨੇ 'ਚ? ਨਹੀਂ ਜੀ, ਇੱਕ ਦਿਨ ਦੀ ਖੁਰਾਕ ਜਿਹੜੀ ਇੱਕ ਬੜੀ ਗਾਏ ਦੀ ਇੱਕ ਮਣ ਸਾਈਲੇਜ ਇੱਕ ਦਿਨ ਦੀ ਖੁਰਾਕ। ਤੁਹਾਡੇ ਕੋਲ ਜਿੰਨੇ ਹੁਣ ਜਾਨਵਰ ਆ ਤੁਸੀਂ ਉਸ ਹਿਸਾਬ ਨਾਲ ਕੈਲਕੂਲੇਟ ਕਰ ਲਓ ਕਿ ਤੁਹਾਡੇ ਕੋਲ ਸਾਈਲੇਜ ਕਿੰਨਾ ਬਣਾਇਆ ਤੁਸੀਂ, ਤੇ ਕਿੱਲੇ ਦੀ ਐਵਰੇਜ ਪੈਦਾਵਾਰ 400 ਮਣ ਹੁੰਦੀ ਜੇ ਸੋਹਣੀ ਮੱਕੀ ਹੋਵੇ ਤੇ ਹੁਣ ਤੁਸੀਂ ਕੈਲਕੂਲੇਸ਼ਨ ਨਾਲ ਕੱਢ ਸਕਦੇ ਆ ਕਿ ਸਾਨੂੰ ਕਿੰਨਾ ਚਾਰਾ ਚਾਹੀਦਾ ਵਾ ਸਾਡੇ ਜਾਨਵਰਾਂ ਨੂੰ ਖਿਲਾਉਣ ਵਾਸਤੇ। ਉਹ ਫਿਰ ਜਿੰਨਾ ਡਿਫਰੈਂਟ ਜਾਨਵਰ ਹੋਣਗੇ, ਜਿੰਨੇ ਕਮੀ ਜਿੰਨੀ ਜ਼ਿਆਦਗੀ, ਉਸ ਹਿਸਾਬ ਨਾਲ ਮੈਨੇਜ ਹੋ ਜਾਏਗਾ। ਮੈਂ ਇੱਕ ਤੁਹਾਡੀ ਗਾਏ ਦੇਖੀ ਆ ਕਾਲੇ ਰੰਗ ਦੀ, ਮਾਸ਼ਾਅੱਲਾ ਉੱਚੀ ਲੰਮੀ ਆ, ਉਹ ਤੁਹਾਡੀ ਇਸੇ ਨਸਲ 'ਚ ਹੀ ਨਵੀਂ ਖਰੀਦੀ ਆ? ਉਹ ਖਰੀਦੀ ਹੋਈ ਆ। ਖਰੀਦੀ ਹੋਈ ਆ? ਉਹ ਖਰੀਦੀ ਹੋਈ ਆ। ਠੀਕ ਆ। ਤੇ ਜ਼ਿਆਦਾਤਰ ਜਾਨਵਰ ਸਾਡੇ ਕੋਲ ਖਰੀਦੇ ਹੋਏ ਹੀ ਆ। ਠੀਕ ਹੈ। ਕੁਝ ਜਾਨਵਰ ਆ ਬਹੁਤ ਅੱਛੇ ਜਿਹੜੇ ਪਿਛਲੇ ਸੂਏ ਦੀਆਂ ਵੱਛੀਆਂ ਬਹੁਤ ਅੱਛੀਆਂ ਸੀ, ਅਸੀਂ ਉਹ ਰੱਖ ਲਈਆਂ ਤੇ ਉਹ ਤਿਆਰ ਹੋ ਕੇ ਸ਼ਾਮਲ ਹੋ ਗਏ। ਵੱਛੀ ਕਿੰਨੇ ਚਿਰ 'ਚ ਤਿਆਰ ਹੋ ਜਾਂਦੀ ਆ ਇਹਦੀ? ਵੱਛੀ ਨਾ ਜੀ ਅਗਰ ਅੱਛੀ ਉਹਦੀ ਸੇਵਾ ਕੀਤੀ ਜਾਵੇ ਤੇ 12 ਤੋਂ 14 ਮਹੀਨੇ ਦੀ ਵੱਛੀ ਨੂੰ ਸਰਵਿਸ ਲੈਣੀ ਚਾਹੀਦੀ ਆ। ਅੱਛਾ। ਤੇ ਉਹਨੂੰ ਦੋਂਦੀ ਹੋਣ ਤੱਕ, ਯਾਨੀ 24 ਤੋਂ 28 ਮਹੀਨੇ ਦੀ ਹੋਣ ਤੱਕ ਸੂਣਾ ਚਾਹੀਦਾ। ਸਹੀ। ਉਹਦੇ ਵਾਸਤੇ ਫਿਰ ਜ਼ਾਹਰੀ ਗੱਲ ਉਹਦੀ ਖੁਰਾਕ ਦਾ ਜਿਹੜਾ ਇੱਕ ਹੈਗਾ ਵਾ ਉਹ ਤੁਹਾਨੂੰ ਫੋਲੋ ਕਰਨਾ ਪੈਂਦਾ। ਲੇਕਿਨ ਕ੍ਰਾਸ ਦੀ ਵੱਛੀ ਇਦਾਂ ਬਣਨੀ ਚਾਹੀਦੀ ਆ, ਅਗਰ ਆਪਾਂ ਕਹੀਏ ਕਿ 2.5 ਸਾਲ ਦੀ ਵੱਛੀ ਮਾਂ ਬਣ ਜਾਣੀ ਚਾਹੀਦੀ। ਇਹਨਾਂ ਨੂੰ ਪੱਠੇ ਤੁਸੀਂ ਕਿੰਨੇ ਟਾਈਮ ਪਾਉਂਦੇ ਹੋ? 2 ਟਾਈਮ, ਸਵੇਰ ਤੇ ਸ਼ਾਮ? ਸਵੇਰ ਤੇ ਸ਼ਾਮ। ਠੀਕ ਆ। ਤੇ ਸਿਆਲਾਂ ਨੂੰ ਤੇ ਇਹਨਾਂ ਨੂੰ ਗਰਮੀ ਵਗੈਰਾ, ਜਿੱਦਾਂ ਗਰਮੀਆਂ 'ਚ ਇਹਨਾਂ ਨੂੰ ਸਰਦੀ ਦੀ ਲੋੜ ਆ, ਤੇ ਸਰਦੀਆਂ ਨੂੰ ਇਹਨਾਂ ਨੂੰ ਤੁਸੀਂ ਕਿਤੇ ਤਾੜਦੇ ਹੋ ਜਾਂ ਇਦਾਂ ਹੀ ਖੁੱਲੀਆਂ ਬਸ ਸ਼ੈੱਡ ਤੇ? ਸਰਦੀ ਦੇ ਵਿੱਚ ਨਾ ਜੀ ਇੱਥੇ ਤਰਪਾਲਾਂ ਪਾ ਦਿੰਦੇ ਹੁੰਦੇ ਸੀ ਸ਼ੈੱਡ ਦੇ ਚਾਰਜ ਫੇਰ। ਅੱਛਾ। ਸਾਡੀ ਆਪਣੀ ਸੈਟੀਸਫੈਕਸ਼ਨ ਆ ਕਿ ਵੀ ਠੰਡ ਲੱਗਣ ਡਈ ਆ ਜਾਨਵਰ ਨੂੰ, ਸਾਨੂੰ ਲੱਗਣ ਡਈ ਤੇ ਜਾਨਵਰ ਨੂੰ ਵੀ ਲੱਗਣ ਡਈ। ਜ਼ਾਹਰੀ ਗੱਲ। ਹਾਂਜੀ। ਲੇਕਿਨ ਕਹਿੰਦੇ ਆ ਕਿ ਇਸ ਨਸਲ ਨੂੰ ਜ਼ਿਆਦਾ ਠੰਡ ਨਹੀਂ ਲੱਗਦੀ। ਹਾਂਜੀ। ਗਰਮੀ ਜ਼ਿਆਦਾ ਇਹਨਾਂ ਨੂੰ ਮੁਤਾਸਰ ਕਰਦੀ ਆ। ਲੇਕਿਨ ਇਹ ਹੈ ਕਿ ਅਸੀਂ ਫਿਰ ਵੀ ਤਰਪਾਲਾਂ ਵਗੈਰਾ ਸਿੱਟ ਦੇ ਦੀਆਂ। ਇਹ ਫਿਰ ਸਾਰਾ ਸ਼ੈੱਡ ਇੱਕ ਐਜ਼ ਆ ਹਾਲ ਤਰ੍ਹਾਂ ਬਣ ਜਾਂਦਾ, ਇੱਕ ਬੰਦ ਹਾਲ ਆ ਤੇ ਉਹਦੇ ਵਿੱਚ ਜਾਨਵਰ ਹੈਗੇ, ਕੁਝ ਉਹਨਾਂ ਦੀ ਆਪਣੀ ਹੀਟ ਜਨਰੇਟ ਹੋ ਜਾਂਦੀ ਤੇ ਸਰਦੀਆਂ ਨੂੰ ਗੁਜ਼ਾਰਾ ਕਰ ਲੈਂਦੇ। ਸਰ ਸਾਡੇ ਨਾਜ਼ਰੀਨ ਜਿਹੜੇ ਨੇ ਉਹ ਸਵਾਲ ਉਠਾਉਂਦੇ ਆ ਕਿ ਕੰਮ ਬਹੁਤ ਮੁਸ਼ਕਲ ਆ। ਅੱਛਾ ਜੀ। ਤੇ ਇਹਦੇ ਹਵਾਲੇ ਨਾਲ ਸਾਡੇ ਨਾਜ਼ਰੀਨ ਨੂੰ ਦੱਸੋ ਕਿੰਨਾ ਕੁ ਮੁਸ਼ਕਲ, ਵਾਕਈ ਮੁਸ਼ਕਲ ਆ? ਮੁਸ਼ਕਲ ਸਾਬਤ ਕਦਮੀ ਵਾਲਾ ਕੰਮ ਆ ਜੀ, ਮੈਂ ਕਹੂੰਗਾ। ਯਾਨੀ ਡਟੇ ਰਹੋ। ਡਟੇ ਰਹੋ। ਇਹ ਓਵਰਨਾਈਟ ਕੇ ਨਾ ਨਵੇਂ ਦਿਨ ਕੁਛ ਹੈ ਨਹੀਂ ਹੋ ਜਾਣੀ। ਹਾਂਜੀ। ਇਹਨੂੰ ਸਬਰ ਨਾ ਕਰਨਾ ਪੈਂਦਾ ਜੀ। ਤੁਹਾਡਾ ਪਿਛਲਾ ਜਿਹੜਾ ਵਾ ਜਾਨਵਰ ਤਿਆਰ ਹੋ ਕੇ ਜਦੋਂ ਨਾਲ ਸ਼ਾਮਲ ਹੁੰਦਾ ਫਿਰ ਤੁਹਾਡਾ ਫਾਰਮ ਗਰੋ ਕਰਦਾ ਜੀ ਜਿਓਮੈਟ੍ਰਿਕਲੀ। ਬਿਜ਼ਨਸ ਬਹੁਤ ਅੱਛਾ, ਕੰਮ ਬਹੁਤ ਅੱਛਾ, ਲੇਕਿਨ ਹਿੰਮਤ ਵਾਲੇ ਬੰਦੇ ਦਾ ਕੰਮ। ਅੱਛਾ ਸਰ, ਮੈਂ ਆਖਰੀ ਸਵਾਲ ਪੁੱਛਾਂਗਾ ਕਿ ਸਾਡੇ ਨਾਜ਼ਰੀਨ ਬਹੁਤ ਸਾਰੇ ਲੋਕ ਐਸੇ ਨੇ ਕਿ ਜਿਹੜੇ ਕੰਮ ਕਰਨਾ ਚਾਹੁੰਦੇ, ਕੋਈ ਉਹਨਾਂ ਕੋਲ ਲੱਖਾਂ ਰੁਪਏ ਹੈਗੇ ਆ, ਬਾਹਰ ਪ੍ਰਦੇਸ਼ 'ਚ ਪੈਸੇ ਲਾ ਕੇ ਵੀ ਜਾਂਦੇ ਆ, ਉੱਥੇ ਬੇਰੋਜ਼ਗਾਰ ਬੈਠੇ ਰਹਿੰਦੇ ਆ,
ਉਹਨਾਂ ਵਾਸਤੇ ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ ਡੇਅਰੀ ਫਾਰਮ ਦੇ ਹਵਾਲੇ ਨਾਲ? ਕਿਆ ਉਹ ਡੇਅਰੀ ਫਾਰਮ ਦਾ ਕੰਮ ਕਰਨ ਔਰ 'ਚ ਅੱਛਾ ਖਾਸਾ ਯਾਨੀ ਕਿ ਮੁਨਾਫਾ ਹੈਗਾ? ਦੇਖੋ ਜੀ, ਮੁਨਾਫਾ ਇਹਦੇ ਵਿੱਚ ਬਹੁਤ ਆ। ਮੁਨਾਫਾ ਤਾਂ ਇੰਨਾ ਅੱਛਾ ਵਾ ਕਿ ਆਪਾਂ ਇੱਕ ਮਿਸਾਲ ਅਗਰ ਮੈਂ ਤੁਹਾਨੂੰ ਦਵਾਂ ਤੇ ਜਿੰਨੇ ਵੀ ਇਸ ਟਾਈਮ ਪਾਕਿਸਤਾਨ ਦੇ ਵੱਡੇ ਗਰੁੱਪਸ ਆ ਜੀ, ਹਰ ਬੰਦੇ ਕੋਲ ਡੇਅਰੀ ਹੈਗੀ। ਜਹਾਂਗੀਰ ਖਾਨ ਤਰੀਨ ਦਾ ਤੁਸੀਂ ਨਾਮ ਸੁਣਿਆ ਹੋਣਾ, ਬਿਲਕੁਲ ਜੀ, ਜੇਕੇ ਡੇਅਰੀਜ਼। ਜੀ ਜੀ ਜੀ, ਇੰਟਰਲੂਪ ਗਰੁੱਪ ਹੈਗਾ ਵਾ ਬੜਾ ਮਸ਼ਹੂਰ ਆਪਣਾ ਐਕਸਪੋਰਟ ਦਾ, ਜੀ, ਇੰਟਰਲੂਪ ਡੇਅਰੀਜ਼ ਹੈਗੀਆਂ ਵਾ। ਹੋਰ ਵੀ ਕਿੰਨੇ ਸਾਰੇ ਆ ਜਿਹੜੇ ਇਦਾਂ ਕੰਮ ਕਰਦੇ ਨੇ ਕਮਰਸ਼ੀਅਲ ਡੇਅਰੀਜ਼ ਦਾ। ਜੀ, ਗਰੋਥ ਬਹੁਤ ਜ਼ਿਆਦਾ ਵਾ ਇਹਦੇ ਵਿੱਚ, ਲੇਕਿਨ ਇਹ ਉਹੀ ਗੱਲ ਕਿ ਸਾਬਤ ਕਦਮੀ ਨਾਲ ਕਰਨ ਵਾਲਾ ਕੰਮ ਆ, ਸਬਰ ਵਾਲਾ ਕੰਮ ਆ। ਕਛੂਏ ਦੀ ਚਾਲ ਚੱਲਣਾ, ਖਰਗੋਸ਼ ਦੀ ਨਹੀਂ। ਖਰਗੋਸ਼ ਦੀ ਚਾਲ ਵੀ ਚੱਲ ਸਕਦੇ ਤੁਸੀਂ, ਲੇਕਿਨ ਫਿਰ ਸਰਮਾਇਆ ਵਾ, ਉਹਨਾਂ ਤੁਹਾਡੇ ਕੋਲ ਸਰਮਾਇਆ ਹੋਣਾ ਚਾਹੀਦਾ। ਫਿਰ ਥੋੜੇ ਪੈਸਿਆਂ ਦਾ ਕੰਮ ਨਹੀਂ ਹੈਗਾ। ਹਾਂਜੀ, ਤੁਸੀਂ ਫਿਰ 2-3 ਸਾਲ ਇਹ ਤੋਂ ਅਰਨਿੰਗ ਨਾ ਲਓ, ਇਹ ਤੇ ਇਨਵੈਸਟ ਕਰੋ। ਇਨਵੈਸਟ ਕਰੋ, ਇਹਨੂੰ ਇੱਕ ਵਾਰੀ ਪੂਰਾ ਡਿਵੈਲਪ ਕਰੋ, ਇਹਨੂੰ ਦਰਖਤ ਬਣਨ ਦਿਓ। ਹਾਂਜੀ, ਫਿਰ ਇਹਦੇ ਫਲ ਦਾ ਇੰਤਜ਼ਾਰ ਕਰੋ। ਹਾਂਜੀ ਹਾਂਜੀ, ਉਹ ਸੱਕ ਲਾ ਨਾ ਖਾਈ ਜਾਓ ਤੇ ਫਿਰ ਨਹੀਂ, ਫਿਰ ਦਰਖਤ ਨਹੀਂ, ਬੂਟਾ ਨਹੀਂ ਬਣਨਾ ਜੀ। ਫਿਰ ਚੈਨਲ ਦੇ ਹਵਾਲੇ ਨਾਲ ਕੋਈ ਤੁਸੀਂ ਸਾਡੇ ਨਾਜ਼ਰੀਨ ਨੂੰ ਪੈਗਾਮ ਦੇਣਾ ਚਾਹੋਗੇ? ਜੀ, ਚੈਨਲ ਤੁਹਾਡਾ ਮਾਸ਼ਾਅੱਲਾ ਤੁਸੀਂ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਵਾ। ਦਿਖਾਉਣਾ ਚਾਹੀਦਾ, ਆਪਣੀ ਸਕਾਫਤ ਨੂੰ ਵੀ ਦਿਖਾਉਣਾ ਚਾਹੀਦਾ, ਇੱਦਾਂ ਛੋਟੇ ਫਾਰਮਰਸ ਨੂੰ ਵੀ ਦਿਖਾਉਣਾ ਚਾਹੀਦਾ ਜਿਹੜੇ ਕੰਮ ਕਰਨ ਦੇ ਨੇ। ਜਿਹੜੇ ਦੇਖੋ ਅੱਲਾਹ ਪਾਕ ਨੇ ਫਰਮਾਇਆ ਕਿ ਬਿਜ਼ਨਸ ਦੇ ਵਿੱਚ 9 ਹਿੱਸੇ ਬਰਕਤ ਆ ਜੀ, ਨੌਕਰੀ ਦੇ ਵਿੱਚ 1 ਹਿੱਸਾ। ਬਿਲਕੁਲ ਜੀ, ਸਾਨੂੰ ਬਿਜ਼ਨਸ ਵੱਲ ਨੂੰ ਆਉਣਾ ਚਾਹੀਦਾ ਤੇ ਇਦਾਂ ਦੇ ਬਿਜ਼ਨਸਿਸ ਨੂੰ ਲਵੋ ਜਿਹੜੇ ਆਟੋਮੈਟਿਕ ਗਰੋਥ ਤੇ ਲੱਗੇ ਹੋਏ ਆ। ਜੀ, ਜਦੋਂ ਡਿਵੈਲਪ ਹੋਣਗੇ ਤੇ ਸਾਡੇ ਵਰਗੇ ਹੋਰ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਰੋਜ਼ਗਾਰ ਲੱਭੂਗਾ, ਤੇ ਰੋਜ਼ਗਾਰ ਲੱਭੂਗਾ ਤੇ ਸਾਡੇ ਮੁਲਕ ਦੇ ਹਾਲਾਤ ਬਿਹਤਰ ਹੋਣਗੇ। ਜੀ, ਇਸ ਕਰਕੇ ਜਿਹੜਾ ਤੁਸੀਂ ਕਰਦੇ ਪਏ ਆ ਇਹ ਤਾਂ ਇਨਕਰੇਜਮੈਂਟ ਬਹੁਤ ਅੱਛੀ ਆ ਤੇ ਮੈਂ ਬੜਾ ਐਪਰੀਸ਼ੀਏਟ ਕਰਦਾ ਇਸ ਗੱਲ ਨੂੰ ਕਿ ਤੁਸੀਂ ਇਸ ਚੀਜ਼ ਨੂੰ ਲਵੋ ਤੇ ਇਸ ਚੀਜ਼ ਨੂੰ ਮਜ਼ੀਦ ਅੱਗੇ ਲੈ ਕੇ ਚਲੋ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਤੇ ਉਹ ਇਸ ਪਾਸੇ ਨੂੰ ਆਉਣ, ਜ਼ਰਾ ਸੋਚਣ। ਬਾਕੀ ਅੱਲਾਹ ਖੈਰ ਕਰੇ ਜੀ, ਇਨਸ਼ਾਅੱਲਾ ਅਲ ਅਜ਼ੀਜ਼। ਅੱਲਾਹ ਪਾਕਿਸਤਾਨ ਦਾ ਤੇ ਸਿਰ ਬੁਲੰਦ ਰੱਖੇ। ਚੀਜ਼ਾਂ ਜਿਹੜੀਆਂ ਬਹੁਤ ਸ਼ੁਕਰੀਆ ਸਰ। ਨਾਜ਼ਰੀਨ, ਤੁਸੀਂ ਇੰਟਰਵਿਊ ਵੀ ਦੇਖਿਆ ਔਰ ਨਾਲ ਅਸੀਂ ਤੁਹਾਨੂੰ ਡੇਅਰੀ ਫਾਰਮ ਵਿਜ਼ਿਟ ਕਰਵਾਇਆ ਰਾਣੀ ਅਸੀਮ ਸਾਹਿਬ ਦਾ। ਨਾਜ਼ਰੀਨ, ਇੱਦਾਂ ਦੀ ਕੋਈ ਲੋਕੇਸ਼ਨ, ਕੋਈ ਡੇਅਰੀ ਫਾਰਮ, ਕੋਈ ਵੀ ਪੰਜਾਬ ਦੇ ਨਾਲ ਜੁੜਿਆ ਹੋਇਆ ਕਲਚਰ ਤੁਹਾਡੇ ਕੋਲ ਮੌਜੂਦ ਆ, ਸਾਡਾ ਥੱਲੇ ਨੰਬਰ ਚੱਲ ਰਿਹਾ, ਇਹ ਤੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਤੇ ਅਗਲੀ ਵੀਡੀਓ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ।